ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ, ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ। ਔਰ ਮੈਂ ਖਿਮਾ ਦਾ ਯਾਚਕ ਹਾਂ। ਮੈਂ ਕਾਫੀ ਜ਼ਿਆਦਾ ਢਿੱਲਾ ਹੋ ਗਿਆ, ਪਰ ਮੇਰੀ ਡਿਊਟੀ ਜ਼ਰੂਰੀ ਸੀ ਕਿਉਂਕਿ ਅੱਜ ਕੁਝ ਖਬਰਾਂ ਵੱਡੀਆਂ ਸਨ। ਪਰ ਮੇਰਾ ਸੁਰ, ਮੇਰੀ ਆਵਾਜ਼, ਮੇਰੀ ਲੈ ਸ਼ਾਇਦ ਮੇਰਾ ਉਹਨਾਂ ਸਾਥ ਨਾ ਦੇਵੇ, ਪਰ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਬਰਾਏ ਕਰਮ, ਬਰਾਏ ਮਿਹਰਬਾਨੀ ਇਹਨੂੰ ਐਡਜਸਟ ਜ਼ਰੂਰ ਕਰਨਾ। ਇਹ ਆਡੀਅנס ਦੇ ਚਰਨਾਂ 'ਚ ਮੇਰੀ ਬੇਨਤੀ ਹੈ। ਸੋ ਜੇਕਰ ਆਪਾਂ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਅੱਜ ਉਹ ਦਿਨ ਸੀ ਜਿਸ ਦਿਨ ਦੀ ਕਈ ਦਿਨਾਂ ਤੋਂ ਸਾਰਿਆਂ ਨੂੰ ਉਡੀਕ ਹੋਊਗੀ। ਪਤਿਤ ਹੋਣ ਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਫਸੀਲ ਅੱਗੇ ਤਾਂ ਨਹੀਂ ਸੱਦਿਆ ਜਾ ਸਕਦਾ, ਪਰ ਸਕੱਤਰੇਤ ਵਿਖੇ ਬੁਲਾਇਆ ਗਿਆ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅੱਗੇ ਪੇਸ਼ ਹੋਏ ਨੇ ਮੁੱਖ ਮੰਤਰੀ ਸਾਹਿਬ। ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀ ਗੱਲ ਬੇਸ਼ੱਕ ਸੋਸ਼ਲ ਮੀਡੀਆ ਤੇ ਆਖੀ ਗਈ ਹੋਵੇ ਇਹਨਾਂ ਵੱਲੋਂ, ਪਰ ਕਿੰਨਾ ਕੁ ਸੋਸ਼ਲ ਮੀਡੀਆ ਤੋਂ ਹਟ ਕੇ ਇਹ ਕਿੰਨੇ ਕੁ ਤਰੀਕੇ ਨਾਲ ਪੇਸ਼ ਹੋਏ ਨੇ ਉਹ ਜ਼ਰਾ ਦੱਸਿਓ। ਤੇ ਕੀ ਕੁਝ ਹੁਣ ਸਾਹਮਣੇ ਆਇਆ ਤੇ ਕੀ ਇਹਨਾਂ ਨੇ ਜਿਹੜੇ ਹਿਸਾਬ ਮੰਗਣ ਵਾਲੀਆਂ ਗੱਲਾਂ ਇਹ ਕਰਦੇ ਸੀ ਵੀ ਲਾਈਵ ਕਰ ਦਿਓ, ਐਂ ਕਰ ਦਿਓ, ਉਹ ਕਰ ਦਿਓ, ਗੱਲ ਕਿੱਧਰ ਨੂੰ ਤੁਰੀ ਹੈ ਜੀ? ਗੁਰਪ੍ਰੀਤ, ਗੱਲ ਇਹ ਆ ਕਿ ਸਿਆਸੀ ਤੌਰ ਤੇ ਚੀਜ਼ਾਂ ਜੋ ਮਰਜ਼ੀ ਹੋਣ, ਆਪਾਂ ਨੂੰ ਪਤਾ ਕਿ ਕੁਝ ਥਾਵਾਂ ਤੇ ਜਾ ਕੇ ਸੁਰ ਜਿਹੜੇ ਆ ਉਹ ਬਦਲ ਜਾਇਆ ਕਰਦੇ ਆ। ਤਾਂ ਅੱਜ ਵੀ ਆਪਾਂ ਜੇ ਦੇਖੀਏ ਤਾਂ ਸੀਐਮ ਸਾਹਿਬ ਗਏ ਨੇ। ਔਰ ਕਮਾਲ ਦੀ ਗੱਲ ਆ, ਮੈਂ ਇੱਥੇ ਇੱਕ ਚੀਜ਼ ਥੋੜੀ ਹਲਕੀ ਐਡ ਕਰਨ ਦੀ ਗੁਸਤਾਖੀ ਕਰਾਂਗਾ। ਤੁਸੀਂ ਕਮਾਲ ਵੇਖੋ ਕਿ ਕੱਲ ਜਿੱਦਾਂ ਇਹਨਾਂ ਦੀ ਸਟੇਜ ਦੇਖੀ ਸੀ ਕਿ ਐਮਐਲਏ ਵੀ 150 ਫੀਟ ਤੋਂ ਦੂਰ ਸਨ, ਤੇ ਕਦੇ ਕਹਿੰਦੇ ਸੀਗੇ ਕਿ ਬਈ ਇੰਨੇ ਫੁੱਟ ਤੇ ਇਹ ਇਸ ਕਰਕੇ ਡੀਜੀ ਬਣਾ ਕੇ ਬਹਿ ਜਾਂਦੇ ਨੇ ਕਿ ਬਈ ਉੱਥੋਂ ਤੱਕ ਛਿੱਤਰ ਮਾਰ ਕੇ ਵੇਖਿਆ ਜਾਂਦਾ ਕਿ ਕਿਤੇ ਲੀਡਰ ਤੱਕ ਪਹੁੰਚਦਾ ਤੇ ਨਹੀਂ ਹੈ। ਪਰ ਕਮਾਲ ਵੇਖੋ ਕਿ ਵੀਆਈਪੀ ਬਈ ਅਸੀਂ ਇਸ ਕਲਚਰ ਦੇ ਵਿਰੁੱਧ ਆ, ਫਲਾਂ 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 ਫਲਾਂ। ਤਾਂ ਉਹਦੇ ਵਿੱਚ ਤੁਸੀਂ ਵੇਖੋ ਕਿ ਅੱਜ ਲੁਧਿਆਣੇ ਦੇ ਇੱਕ ਆਫੀਸਰ ਨੇ ਖੁਦ ਪੋਸਟ ਪਾਈ ਹੋਈ ਸੀ ਕਿ ਵੀਆਈਪੀ ਡਿਊਟੀ ਤੇ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਆ। ਤੁਸੀਂ ਅੰਦਾਜ਼ਾ ਜੀ ਲਾ ਲਓ ਕਿ ਅੱਜ ਵੀ ਚਲੋ ਸਿਕਿਉਰਿਟੀ ਦਾ ਕੰਸਰਨ ਹੈ ਮੁੱਖ ਮੰਤਰੀ ਸਾਹਿਬ ਦਾ, ਠੀਕ ਹੈ, ਅਸੀਂ ਉੱਥੇ ਵੀ ਥੋੜਾ ਹੋ ਜਾਂਦੇ ਹਾਂ। ਪਰ ਤੁਸੀਂ ਵੇਖੋਗੇ ਤਾਂ ਅੱਜ ਵੀ ਇਹਨਾਂ ਦੀ ਸਿਕਿਉਰਿਟੀ 'ਚ ਬਹੁਤ ਦੂਰੋਂ ਨਫਰੀ ਲਾਈ ਗਈ ਸੀਗੀ। ਇਹ ਆਮ ਤੌਰ ਤੇ ਜੀ ਹੁੰਦਾ ਹੈ। ਤਾਂ ਮਤਲਬ ਕਿ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਲੋਕਾਂ ਦੇ ਲੀਡਰਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਕੀ ਆ, ਉਹ ਭਾਈ ਇਸ ਤਰ੍ਹਾਂ ਹੁੰਦਾ ਆ ਕਿ ਮਤਲਬ ਜਦੋਂ ਤੁਸੀਂ ਪੋਸਟ ਤੇ ਬਹਿ ਜਾਂਦੇ ਹੋ, ਜਦੋਂ ਤੁਸੀਂ ਗੱਦੀ ਤੇ ਵਿਰਾਜਮਾਨ ਹੋ ਜਾਂਦੇ ਹੋ, ਤੁਸੀਂ ਆਸੀਨ ਹੋ ਜਾਂਦੇ ਹੋ, ਤਾਂ ਤੁਹਾਨੂੰ ਸਿਕਿਉਰਿਟੀ ਪ੍ਰੋਟੋਕਾਲ ਨਿਭਾਉਣਾ ਪੈਂਦਾ। ਇਹ ਮੈਂ ਪੁਰਾਣੀ ਗੱਲ ਥੋੜੀ ਜਿਹੀ ਜੋੜ ਕੇ ਗੁਸਤਾਖੀ ਕੀਤੀ ਆ। ਹੁਣ ਅੱਜ ਦੇ ਜੇ ਸਾਰੇ ਘਟਨਾਕ੍ਰਮ ਤੇ ਆ ਜਾਈਏ ਤਾਂ ਦੇਖੋ, ਪਹਿਲਾ ਟਾਈਮ ਦਿੱਤਾ ਗਿਆ ਸੀ ਇਹਨਾਂ ਨੂੰ ਜਿਹੜਾ ਸ਼ਾਇਦ 10 ਵਜੇ ਦਾ ਗੁਰਪ੍ਰੀਤ ਸਵੇਰੇ, ਫਿਰ ਉਹ ਜੀ ਬਦਲ ਕੇ ਕਰ ਦਿੱਤਾ ਗਿਆ ਸੀ 4:30 ਵਜੇ ਦਾ। ਪਰ ਅੱਜ ਨਾਟਕੀ ਢੰਗ ਦੇ ਨਾਲ ਤੁਸੀਂ ਦੇਖੋ, ਪਤਾ ਨਹੀਂ ਕਿਸ ਤਰ੍ਹਾਂ ਕਮਿਊਨੀਕੇਟ ਹੋਇਆ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ 12 ਵਜੇ ਕਰ ਦਿੱਤਾ ਗਿਆ ਸੀ। ਜੀ ਤਾਂ ਮਤਲਬ ਇੱਥੋਂ ਬਾਅਦ ਮੈਂ ਇਸ ਚੀਜ਼ ਨੂੰ, ਇਹਨਾਂ ਕੜੀਆਂ ਨੂੰ ਜੋੜਨ ਦਾ ਯਤਨ ਜ਼ਰੂਰ ਕਰਾਂਗਾ। ਮੇਰਾ ਵਾਅਦਾ ਤੁਹਾਡੇ ਨਾਲ, ਮੈਂ ਜ਼ਰੂਰ ਖੰਗਾਲਾਂਗਾ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਉਹ ਸਮਾਂ ਮੰਗਦੀਆਂ ਨੇ, ਕਿਉਂਕਿ ਇਹ ਕਮਿਊਨੀਕੇਟ ਕਿਵੇਂ ਕੀਤਾ ਗਿਆ ਇੱਕ ਬੜਾ ਵੱਡਾ ਸਵਾਲ ਆ, ਤੇ ਉਸਨੂੰ ਜਨਤਕ ਨਾ ਕੀਤਾ ਜਾਣਾ, ਜਦ ਕਿ ਪਹਿਲਾਂ ਬਈ ਸਾਰਾ ਕੁਝ ਆਪਾਂ ਜਿਹੜਾ ਸੀਗਾ ਉਹ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਪਬਲਿਕ ਡੋਮੇਨ 'ਚ ਆਪਣੇ ਆਪ ਆ ਰਿਹਾ ਸੀਗਾ। ਹੁਣ ਜਿੱਥੋਂ ਤੱਕ ਸਵਾਲ ਹੈ ਗੁਰਪ੍ਰੀਤ, ਕਿ ਅੱਜ ਜੋ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਜਦੋਂ ਇਹ ਗਏ ਨੇ ਸੀਐਮ ਸਾਹਿਬ ਨੰਗੇ ਪੈਰ, ਉਹ ਜਾਣਾ ਸੀ ਉੱਥੇ, ਤੁਹਾਨੂੰ ਪਤਾ ਹੈ ਰੂਹਾਨੀਅਤ ਦਾ ਕੇਂਦਰ ਹੈ ਦਰਬਾਰ ਸਾਹਿਬ, ਉੱਥੇ ਹਰ ਬੰਦਾ ਜੋ ਸਾਡੀ ਮਰਿਆਦਾ ਹੈ ਉਹਦੇ ਮੁਤਾਬਕ ਉਹ ਪ੍ਰੋਟੋਕਾਲ ਧਾਰਮਿਕ ਤੌਰ ਤੇ ਫੋਲੋ ਕਰੇਗਾ। ਬਿਲਕੁਲ ਇਹਨਾਂ ਦੇ ਹੱਥਾਂ 'ਚ 2 ਬਕਸੇ ਫੜੇ ਸਨ, ਯਾਨੀ ਜਿਹੜਾ ਕੋਈ ਇਹਨਾਂ ਦਾ ਸਿਕਿਉਰਿਟੀ ਵਾਲਾ ਸੀ ਜਾਂ ਕੋਈ ਸਹਾਇਕ ਸੀ। ਤਾਂ ਕਿਹਾ ਗਿਆ ਕਿ ਇਹਦੇ ਵਿੱਚ 30,000 ਪੰਨਿਆਂ ਦੇ ਮਤਲਬ ਕਿ ਲਿਖਤੀ ਰੂਪ ਦੇ ਵਿੱਚ ਕੁਝ ਕਾਗਜ਼ਾਤ ਹਨ। ਅੱਛਾ, ਜੀ ਇਸ ਤੋਂ ਬਾਅਦ ਇਹ ਚਲੇ ਗਏ ਨੇ, ਤੇ ਕਮਾਲ ਵੇਖੋ ਕਿ ਜਿਹੜੇ ਗੜਗੱਜ ਸਾਹਿਬ ਸਿੰਘ ਸਾਹਿਬ ਨੇ ਉਹ 15 ਮਿੰਟ ਲੇਟ ਆਉਂਦੇ, ਇਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ। ਇੰਟਰਸਟਿੰਗ ਹੈ ਵੀ ਚੀਜ਼। ਅੱਛਾ, ਉਸ ਜੀ ਉਪਰੰਤ 40-45 ਮਿੰਟ ਗੁਫ਼ਤਗੂ ਹੁੰਦੀ ਹੈ, ਵਿਚਾਰ ਚਰਚਾ ਹੁੰਦੀ ਹੈ, ਫਿਰ ਕੁਝ ਫੋਟੋਆਂ ਆਉਂਦੀਆਂ ਨੇ ਕਿ ਇਹਨਾਂ ਨੂੰ ਰਹਿਤ ਮਰਿਆਦਾ ਦਾ ਖਰੜਾ
ਤੇ ਗੁਰਦੁਆਰਾ ਗਜਟ ਉਹ ਭੇਂਟ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਦੋਂ ਬਾਹਰ ਆਉਂਦੇ ਨੇ ਤੇ ਬੜੇ ਸ਼ਾਲੀਨ, ਬੜੇ ਸਿਆਣਪ ਭਰੇ ਢੰਗ ਦੇ ਨਾਲ ਕਹਿੰਦੇ ਆ ਕਿ ਦੇਖੋ ਇੱਕ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਕਿ ਮੈਂ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ, ਐਸਾ ਕੁਝ ਨਹੀਂ ਹੈ। ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਕਿ ਭਾਈ ਜਿਹੜੀ ਉਹ ਵੀਡੀਓ ਆ, ਚਾਹੇ ਤੁਸੀਂ ਦੇਸ਼ ਦੇ ਕਿਸੇ ਵੀ ਲੈਬ ਚੋਂ ਚੈੱਕ ਕਰਾ ਲਓ, ਮੈਨੂੰ ਕੋਈ ਇਤਰਾਜ਼ ਨਹੀਂ, ਉਹ ਫੇਕ ਆ। ਅੱਛਾ, ਜੀ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਮਤਲਬ ਕਹੀ ਜਾ ਰਹੀ ਆ ਕਿ ਮੈਂ ਕੀ ਲੈ ਕੇ ਆਇਆ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਮੈਂ ਕੁਝ ਚੀਜ਼ਾਂ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਜਾਂ ਜੋ ਵੀ ਹੈ ਉਹ ਦੇ ਚੱਲਿਆ ਹਾਂ ਇੱਥੇ, ਜੀ ਤੇ ਇਹ ਆਪਣੇ ਪੱਧਰ ਤੇ ਆਪੇ ਨੋਟਿਸ ਲੈਣ, ਇਹ ਮੇਰਾ ਕੰਮ ਨਹੀਂ ਹੈ। ਯਾਨੀ ਮੁੱਖ ਮੰਤਰੀ ਸਾਹਿਬ ਦਾ ਇੱਕ ਇੱਕ ਸ਼ਬਦ ਮੈਨੂੰ ਬਹੁਤ ਮਤਲਬ ਨਾ ਟੁੰਬ ਰਿਹਾ ਸੀਗਾ ਕਿ ਅੱਜ ਨਾ ਉਹਨਾਂ 'ਚ ਹੰਕਾਰ ਸੀ, ਨਾ ਅੱਜ ਉਹਨਾਂ 'ਚ ਕਾਹਲ ਸੀ। ਅੱਜ ਇੱਕ ਬਹੁਤ ਮਤਲਬ ਕਿ ਨਪੇ ਤੁਲੇ ਅੰਦਾਜ਼ ਦੇ ਵਿੱਚ ਇੱਕ ਮੈਚੁਰ ਲੀਡਰ, ਜਾਂ ਕਹਿ ਲਓ ਕਿ ਕਿਸੇ ਬਹੁਤ ਵੱਡੀ ਸੰਸਥਾ ਦੇ ਬਈ ਜਿਵੇਂ ਆਪਾਂ ਕਹਿੰਦੇ ਕਿ ਪ੍ਰਣਾਏ ਇੱਕ ਵਿਅਕਤੀ ਦੀ, ਇੱਕ ਸ਼ਰਧਾਵਾਨ ਬੰਦੇ ਦੀ ਆਪਾਂ ਝਲਕ ਦੇਖੀ ਹੈ, ਜਿਹੜੀ ਕਿ ਠੀਕ ਆ। ਚਲੋ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਬਰੀਫ ਕੀਤਾ ਮੀਡੀਆ ਨੂੰ, ਇਹ ਉੱਥੋਂ ਚਲੇ ਗਏ ਨੇ ਗੁਰਪ੍ਰੀਤ। ਜੀ ਅਤੇ ਇਸ ਤੋਂ ਬਾਅਦ ਆਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ, ਉਹਨਾਂ ਨੇ ਵੀ ਇਹਨਾਂ ਤੋਂ ਬਾਅਦ ਇੱਕ ਪੱਤਰਕਾਰ ਵਾਰਤਾ ਕੀਤੀ ਆ। ਪੱਤਰਕਾਰ ਵਾਰਤਾ ਆਪਾਂ ਕਹਿ ਦਿੰਦੇ ਆ ਪ੍ਰੈਸ ਕਾਨਫਰੰਸ ਨੂੰ, ਕੁਝ ਲੋਕ ਪੀਸੀ ਕਹਿ ਦਿੰਦੇ ਆ। ਪੀਸੀ ਸਮਝਣ ਚ ਥੋੜਾ ਜਿਹਾ ਕਈ ਵਾਰ ਆਡੀਅנס ਨੂੰ ਕਿਤੇ ਨਾ ਕਿਤੇ ਦਵੰਦ ਪੈਦਾ ਹੋ ਜਾਂਦਾ ਹੈ। ਮਤਲਬ ਕਿ ਉਹ ਜਦੋਂ ਪੱਤਰਕਾਰ ਵਾਰਤਾ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਗੱਲ ਹੋਰ ਕਹੀ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਸਾਹਿਬ ਕਿ ਬਈ ਇਹ ਵੈਸੇ ਮੇਰਾ ਤਕੀਆ ਕਲਾਮ ਹੈ, ਉਹਨਾਂ ਦਾ ਆਪਣਾ ਬਹੁਤ ਵਧੀਆ ਅੰਦਾਜ਼ ਹੈ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ, ਤਾਂ ਜੀ ਉਹਨਾਂ ਦਾ ਜਿਵੇਂ ਦਾ ਅੰਦਾਜ਼ ਹੈ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਬਹੁਤ ਪੜ੍ਹੇ ਲਿਖੇ ਨੇ, ਬਹੁਤ ਤਗੜੀਆਂ ਡਿਬੇਟਾਂ 'ਚ ਆਏ ਨੇ, ਚਿੰਤਕ ਦੇ ਤੌਰ ਤੇ ਬਹੁਤ ਅੱਛੀ ਉਹਨਾਂ ਦੀ ਪੜ੍ਹਾਈ ਆ। ਉਹਨਾਂ ਦਾ ਪਰਿਵਾਰਕ ਪਿਛੋਕੜ ਵੀ ਬਹੁਤਿਆਂ ਨੂੰ ਤੇ ਪਤਾ ਨਹੀਂ ਹੋਣਾ, ਐਵੇਂ ਗਾਲਾਂ ਕੱਢੀ ਜਾਂਦੇ ਹੁੰਦੇ ਆ ਕੁਝ ਲੋਕ ਕਿ ਉਹਨਾਂ ਦਾ ਜਿਹੜਾ ਪਿਛੋਕੜ ਉਹ ਵੀ ਸ਼ਹੀਦਾਂ ਦੇ ਪਰਿਵਾਰ ਤੋਂ, ਜੀ ਤਾਂ ਉਹਨਾਂ ਦੀ ਜੇ ਪ੍ਰੈਸ ਕਾਨਫਰੰਸ ਵੇਖੋਗੇ ਤਾਂ ਬੜੀ ਉਹ ਵੀ ਸ਼ਾਲੀਨਤਾ ਭਰੀ ਸੀ। ਮਤਲਬ ਕਿ ਇੱਕ ਇੱਕ ਸ਼ਬਦ ਉਹ ਨਾਪ ਤੋਲ ਕੇ ਬੋਲ ਰਹੇ ਸਨ, ਕਿਤੇ ਇਹ ਨਹੀਂ ਸੀ ਕਿ ਮੈਂ ਚੀਫ ਮਿਨਿਸਟਰ ਨੂੰ ਨੀਵਾਂ ਦਿਖਾਵਾਂ, ਯਾਨੀ ਹੁੰਦਾ ਹੀ ਆ ਨਾ, ਕਿਉਂਕਿ ਜੀ ਇੱਕ ਬਿਲਕੁਲ ਧਾਰਮਿਕ ਆਗੂ ਹੈ ਨਾ ਸਰ, ਉਹ ਸੁਪਰੀਮ ਸੰਸਥਾ ਦਾ ਇੱਕ ਬਹੁਤ ਵੱਡਾ ਆਗੂ ਹੈ, ਤੇ ਉਧਰ ਦੂਜੇ ਪਾਸੇ ਕਹਿ ਲਓ ਕਿ ਇੱਕ ਪ੍ਰਸ਼ਾਸਕੀ ਤਾਕਤ ਦਾ ਮਾਲਕ ਹੈ। ਤਾਂ ਐਸਾ ਕੁਝ ਈਗੋ ਕਲੈਸ਼ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਦੌੜ ਘੱਟੋ ਘੱਟ ਇਮਾਨਦਾਰੀ ਨਾਲ ਮੈਂ ਦੋਨਾਂ ਲੀਡਰਾਂ 'ਚ, ਕਿਉਂਕਿ ਇੱਕ ਕੌਮ ਦਾ ਲੀਡਰ, ਇੱਕ ਕਹਿ ਲਓ ਲੋਕਾਂ ਦਾ ਲੀਡਰ ਯਾਨੀ ਚੁਣਿਆ ਹੋਇਆ ਲੀਡਰ, ਤਾਂ ਇਹਨਾਂ ਜੀ ਦੋਨਾਂ ਦੇ ਵਿੱਚ ਇਹ ਚੀਜ਼ ਕਿਤੇ ਦੂਰ ਦੂਰ ਦਿਖਾਈ ਨਹੀਂ ਦਿੱਤੀ। ਹਾਂ, ਮਾਨ ਸਾਹਿਬ ਦੀ ਉਹ ਐਰੋਗੈਂਸ ਜਿਹੜੀ ਸੀਗੀ ਕਿ ਬਈ ਮੈਂ ਲਾਈਵ ਦੀ ਅਪੀਲ ਕਰਦਾ, ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਜਵਾਬ ਦੇਵਾਂਗੇ, ਐਸਾ ਕੁਝ ਵੀ ਨਹੀਂ ਸੀ, ਨਥਿੰਗ ਨਹੀਂ ਨਿਕਲਿਆ 1% ਵੀ। ਅੱਛਾ, ਇਸ ਦਰਮਿਆਨ ਇੱਕ ਗੱਲ ਜਿਹੜੀ ਗੜਗੱਜ ਸਾਹਿਬ ਹੋਰਾਂ ਨੇ ਕਹੀ ਖੁਲਾਸੇ ਦੇ ਰੂਪ ਚ ਕਹਿ ਲਓ, ਕਿ ਉਹ ਕਹਿੰਦੇ ਕਿ ਵਿਚਾਰ ਚਰਚਾ ਬਹੁਤ ਵਧੀਆ ਮਾਹੌਲ ਚ ਹੋਈ ਹੈ, ਸਖਾਵੇਂ ਮਾਹੌਲ ਚ ਹੋਈ ਹੈ। ਇਹ ਬਹੁਤ ਗੁੱਡ ਗੱਲ ਹੈ, ਕਿਉਂਕਿ ਦੇਖੋ ਦੋਨੇ ਜੀ ਲੀਡਰ ਸਾਡੇ ਨੇ, ਦੋਨੇ ਲੀਡਰ ਆਪਣੇ ਨੇ। ਗੁਰਪ੍ਰੀਤ, ਜਿਹੜਾ ਬੰਦਾ ਚੁਣਿਆ ਬਿਲਕੁਲ ਜਾਂਦਾ ਹੈ ਨਾ, ਉਹ ਚਾਹੇ ਜੋ ਮਰਜ਼ੀ ਹੈ, ਸਾਡਾ ਫਰਜ਼ ਬਣਦਾ ਬਤੌਰ ਨਾਗਰਿਕ ਕਿ ਚੁਣੇ ਹੋਏ ਲੀਡਰ ਨੂੰ ਅਸੀਂ ਇੱਜ਼ਤ ਅਦਬ ਦਈਏ, ਜੀ ਜਿੱਥੇ ਜੀ ਆਲੋਚਨਾ ਕਰਨ ਦੀ ਜ਼ਰੂਰਤ ਹੈ ਉੱਥੇ ਅਸੀਂ ਕਰਦੇ ਵੀ ਹਾਂ। ਅੱਛਾ, ਦੋਨਾਂ ਨੇ ਬੜਾ ਵਧੀਆ ਮਾਹੌਲ ਸਿਰਜਿਆ, ਪਰ ਇਸ ਦਰਮਿਆਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਥਨ ਸਨ ਕਿ ਭਾਈ ਇਹਨਾਂ ਨੂੰ ਸਮਝਾਇਆ ਗਿਆ ਹੈ ਕਿ ਤੁਸੀਂ ਬੋਲਣ ਲੱਗਿਆ, ਇਹ ਨੋਟ ਕਰ ਲਿਓ, ਨੋਟਡ ਜੀ ਪਲੀਜ਼, ਕਿ ਤੁਸੀਂ ਬੋਲਣ ਲੱਗਿਆ ਕਾਲ ਨਾ ਕਰਿਆ ਕਰੋ, ਜੀ ਕਿਉਂਕਿ ਕੁਝ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਹੁੰਦਾ, ਤੁਸੀਂ ਬੋਲ ਜਾਂਦੇ ਹੋ। ਇਹ ਬੜੇ ਵੱਡੇ ਤੇ ਮਾਇਨਾ ਖੇਜ਼ ਅਲਫਾਜ਼ ਨੇ, ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਬਰੀਕ ਤੰਦ ਕੱਤੀਏ ਤਾਂ। ਜੀ ਜੀ ਮਤਲਬ ਕਿ ਇਹਨਾਂ ਦੇ ਵਿੱਚ ਇਹ ਆ ਕਿ ਉਹ ਦੱਸ ਰਹੇ ਨੇ ਕਿ ਭਾਈ ਤੁਹਾਨੂੰ ਰਹਿਤ ਮਰਿਆਦਾ ਬਾਰੇ ਜਾਂ ਕੁਝ ਸਿਧਾਂਤਾਂ ਬਾਰੇ ਹੋ ਸਕਦਾ ਨਹੀਂ ਜਾਣਕਾਰੀ ਹੋ, ਤੇ ਉਹ ਪੁੱਛ ਲਿਆ ਕਰੋ, ਫੇਰ ਗੱਲ ਜੀ ਕਰਿਆ ਕਰੋ। ਤਾਂ ਮਤਲਬ ਇਹ ਕਾਫੀ ਵੱਡੀ ਗੱਲ ਹੋ ਜਾਂਦੀ ਆ ਮੇਰੇ ਮੰਨਣ ਅਨੁਸਾਰ। ਪਰ ਇਹ ਮਾਮਲਾ ਜਿੱਥੇ ਇਹ ਮਾਮਲਾ ਗੁਰਪ੍ਰੀਤ ਜਿੱਥੇ ਬਈ ਇੱਕ ਵਾਰੀ ਨਿਬੜਦਾ ਨਜ਼ਰ ਆਇਆ, ਕਿਉਂਕਿ ਮਾਨ ਸਾਹਿਬ ਨੇ ਕਿਹਾ ਕਿ ਮੈਂ ਬਈ ਆਪਣਾ ਸਪਸ਼ਟੀਕਰਨ ਦੇ ਦਿੱਤਾ, ਜੋ ਫੈਸਲਾ ਲੈਣਗੇ ਭਾਈ ਮੈਨੂੰ ਮਨਜ਼ੂਰ ਹੈ। ਮੇਰੇ ਜੀ ਲਈ ਅਕਾਲ ਤਖਤ ਸਾਹਿਬ ਤਾਂ ਬਹੁਤ ਵੱਡੀ ਚੀਜ਼ ਹੈ ਕਿ ਮੈਂ ਤੇ ਜੋ ਸੜਕ ਤੇ ਵੀ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਿਰ ਝੁਕਾਉਣ ਵਾਲਾ ਬੰਦਾ, ਤਾਂ ਜੀ ਪਤਾ ਇਹਨਾਂ ਦੇ ਸ਼ਬਦ ਵੀ ਬਹੁਤ ਤਗੜੇ ਹੁੰਦੇ ਆ, ਡੂੰਘੇ ਹੁੰਦੇ ਆ। ਅੱਛਾ, ਪਰ ਦੂਸਰਾ ਇੱਕ ਮਸਲਾ
ਜਦੋਂ ਗੜਗੱਜ ਸਾਹਿਬ ਬੋਲ ਰਹੇ ਸਨ, ਉਹਨਾਂ ਨੇ ਇੱਕ ਚੀਜ਼ ਹੋਰ ਉਭਾਰੀ ਕਿ 169 ਸਰੂਪ ਬਈ ਜਿਹੜੇ ਆ, ਉਹ ਮੈਂ ਬਰਾਮਦ ਸ਼ਬਦ ਇਸਤੇਮਾਲ ਨਹੀਂ ਕਰਾਂਗਾ, ਇਹ ਮੈਨੂੰ ਸ਼ਬਦ ਜ਼ਿਆਤੀ ਤੌਰ ਤੇ ਵੀ ਅੱਛਾ ਨਹੀਂ ਲੱਗਦਾ, ਕਿ ਜਿਹੜੇ 169 ਸਰੂਪ ਮਿਲੇ ਨੇ ਜਿਨ੍ਹਾਂ ਚੋਂ ਸਿਰਫ 30 ਦਾ ਰਿਕਾਰਡ ਹੈ। ਤਾਂ ਕਹਿੰਦੇ ਕਿ ਉਸ ਸੰਦਰਭ ਚ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਜਾਣਕਾਰੀ ਨਹੀਂ ਹੈ ਕਿ ਦਰਅਸਲ ਪਹਿਲਾਂ ਛਪਾਈ ਵੀ ਪ੍ਰਾਈਵੇਟ ਜਿਹੜੇ ਛਾਪੇਖਾਨੇ ਆ ਉਹਨਾਂ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਹੁੰਦੀ ਰਹੀ ਆ। ਇਸ ਤੋਂ ਇਲਾਵਾ ਜਦੋਂ ਸੁੱਖ ਅਰਦਾਸ ਕੋਈ ਪੂਰੀ ਹੋ ਜਾਂਦੀ ਸੀ, ਉਸ ਵੇਲੇ ਵੀ ਪਰਿਵਾਰ ਚੜਾਵੇ ਦੇ ਤੌਰ ਤੇ ਪਾਵਨ ਸਰੂਪ ਚੜਾਇਆ ਕਰਦੇ ਸਨ। ਤਾਂ ਇਸ ਕਰਕੇ ਬਈ ਉੱਥੇ ਕੁਝ ਵੀ ਗਲਤ ਨਹੀਂ ਹੈ। ਇਸ ਮਾਮਲੇ ਚ ਅੱਜ ਫਿਰ ਮਾਨ ਸਾਹਿਬ ਬਹੁਤ ਬੁਰੀ ਤਰ੍ਹਾਂ ਘਿਰਦੇ ਨਜ਼ਰ ਆਏ। ਯਾਨੀ ਇੱਕ ਮਾਮਲਾ ਲਗਭਗ ਮੈਨੂੰ ਨਿਬੜਦਾ ਨਜ਼ਰ ਆਇਆ, ਔਰ ਬਹੁਤ ਚੰਗੇ ਮਾਹੌਲ ਚ, ਸ਼ਾਂਤ ਮਾਹੌਲ ਚ, ਕਿ ਗਾਂ ਪਤਾ ਨਹੀਂ ਕੀ ਹੋਏਗਾ। ਪਰ ਦੂਜੇ ਪਾਸੇ ਇਹ ਮਾਮਲਾ ਐਡਾ ਵੱਡਾ ਹੋ ਗਿਆ ਕਿ ਜਿਸ ਬੰਗੇ ਦੇ ਡੇਰੇ ਚ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਗੁਰੂ ਸਾਹਿਬ ਦੇ ਸਰੂਪ ਜਿਹੜੇ ਕਿ ਰਿਕਾਰਡ ਤੋਂ ਬਗੈਰ ਰੱਖੇ ਸਨ ਕਿ ਅਸੀਂ ਲਿਆਂਦੇ ਨੇ, ਤਾਂ ਜਾਂ ਕਹਿ ਲਓ ਕਿ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਆ, ਲਿਆਂਦੇ ਨਹੀਂ, ਸੌਰੀ, ਕਿਉਂਕਿ ਲਿਆ ਨਹੀਂ ਸਕਦੇ, ਅਧਿਕਾਰ ਖੇਤਰ ਨਹੀਂ ਹੈ ਇਹਨਾਂ ਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਸਿੰਘ ਸਾਹਿਬ ਨੇ ਉੱਥੇ ਇਸ ਚੀਜ਼ ਦਾ ਬਹੁਤ ਵੱਡਾ ਕਹਿ ਲਓ ਕਿ ਖੁਲਾਸਾ ਕਰਤਾ। ਦੂਜੇ ਪਾਸੇ ਇਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਪਿਆਰੇ ਵਿਧਾਇਕ ਹੈ ਸੁਖੀ ਸਾਹਿਬ, ਤੁਸੀਂ ਤੇ ਜਾਣਦੇ ਹੋ ਗੁਰਪ੍ਰੀਤ ਬਹੁਤ ਚੰਗੀ ਤਰ੍ਹਾਂ, ਕਿ ਸੁਖੀ ਸਾਹਿਬ ਪਹਿਲਾਂ ਹੀ ਇਹਨਾਂ ਦੇ ਦਾਅਵੇ ਨੂੰ ਨਕਾਰ ਚੁੱਕੇ ਸਨ। ਅਤੇ ਸਭ ਤੋਂ ਵੱਡੀ ਗੱਲ ਗੁਰਪ੍ਰੀਤ ਅੱਜ ਇਹ ਹੋਈ ਕਿ ਉਹ ਕਮੇਟੀ ਵਾਲੇ ਸਾਹਮਣੇ ਆ ਗਏ। ਉਹਨਾਂ ਕਿਹਾ ਕਿ ਪਹਿਲਾਂ ਤੇ ਡੇਰਾ ਕਹਿਣਾ ਬੰਦ ਕਰੋ, ਸਾਡਾ ਗੁਰੂ ਘਰ ਹੈ ਔਰ ਇਸ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਆਸਥਾ ਤੇ ਮਾਨਤਾ ਹੈ ਜੀ, ਤੇ ਸੰਗਤ ਨੂੰ ਗੁੰਮਰਾਹ ਨਾ ਕਰ। ਦੂਜੀ ਗੱਲ, ਉਹਨਾਂ ਨੇ ਕੱਲਾ ਕੱਲਾ ਤੱਥ ਰੱਖਿਆ ਹੈ ਕਿ ਬਈ 169 ਸਰੂਪ ਜਿਹੜੇ 30 ਤੁਸੀਂ ਕਹਿ ਰਹੇ ਹੋ, ਕਿ ਦਰਅਸਲ ਕੀ ਆ ਕਿ ਇਹਨਾਂ ਚੋਂ ਕੁਝ ਉਸ ਵੇਲੇ ਦੇ 1972 ਤੋਂ ਲੈ ਕੇ 1998 ਤੱਕ, ਜਦੋਂ ਇਹ ਨਿਯਮ ਨਹੀਂ ਸਨ ਬਣੇ ਕਿ ਕਮੇਟੀ ਦਾ ਛਾਪਾਖਾਨਾ ਹੀ ਗੁਰੂ ਸਾਹਿਬ ਦੇ ਪਾਵਨ ਸਰੂਪ ਛਾਪ ਸਕੇਗਾ, ਕੁਝ ਉਸ ਵੇਲੇ ਦੇ ਵੀ ਆ, ਕੁਝ ਉਸ ਵੇਲੇ ਦੇ ਵੀ ਆ ਜਦੋਂ ਇਹ ਨਿਯਮ ਨਹੀਂ ਸਨ ਬਣੇ ਕਿ ਹਰ ਗੁਰੂ ਗ੍ਰੰਥ ਸਾਹਿਬ ਦਾ ਬਈ ਰਿਕਾਰਡ ਰੱਖਣਾ ਜ਼ਰੂਰੀ ਹੈ, ਬਿਰਤ ਜਦੋਂ ਨਹੀਂ ਸੀ ਪਈ। ਨਾਲ ਉਹਨਾਂ ਨੇ ਕਿਹਾ ਕਿ ਅਸੀਂ 30 ਬਿਰਧ ਸਰੂਪ ਜਿਹੜੇ ਸਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਦੇ ਕੀਤੇ ਸਨ, ਅਤੇ ਉਹਨਾਂ ਤੋਂ ਇਲਾਵਾ 10 ਸਾਨੂੰ ਦੁਸਾਂਝ ਕਲਾਂ ਤੋਂ, ਸ਼ਾਇਦ ਦੁਸਾਂਝ ਤੁਸੀਂ ਦੁਆਬੇ ਤੋਂ ਬਿਹਤਰ ਵਾਕਫ ਹੋ ਗੁਰਪ੍ਰੀਤ ਜੀ, ਮੈਨੂੰ ਦੱਸ ਦੇਣਾ, ਦੁਸਾਂਝ ਪਿੰਡ ਮੈਂ ਸੁਣਿਆ ਸੀ ਇੰਟਰਵਿਊ, ਦੁਸਾਂਝ ਖੁਰਦ, ਦੁਸਾਂਝ ਖੁਰਦ, ਅੱਛਾ ਹਾਂ, ਦੋ ਪਿੰਡ ਹੈ, ਦੁਸਾਂਝ ਕਲਾਂ ਤੇ ਆ ਗਿਆ ਦਲਜੀਤ ਵਾਲਾ, ਬਿਲਕੁਲ ਦੁਸਾਂਝ ਖੁਰਦ ਜਿਹੜਾ ਪਿੰਡ ਹੈ ਉਹ ਬਿਲਕੁਲ ਨਾਲ ਹੀ ਹੈ ਇਸ ਰਸੋਖਾਨਾ ਜਿਹੜਾ ਦਰਬਾਰ। ਉਹਨਾਂ ਨੇ ਇਸ ਸ਼ਬਦ ਵੀ ਡੇਰੇ ਤੇ ਵੀ ਉਹਨਾਂ ਦੀ ਟਿੱਪਣੀ ਜੇ ਅਪਮਾਨਜਨਕ ਮੰਨਦੇ ਨੇ ਉਸ ਗੱਲ ਨੂੰ। ਅਸੀਂ ਅੱਜ ਵਿਜ਼ਿਟ ਕੀਤਾ ਹੈ ਉਸ ਜਗ੍ਹਾ ਨੂੰ, ਖਾਸੀ ਭਾਵਨਾ ਇੱਕ ਤਰੀਕੇ ਦੀ ਆਹਤ ਹੋਈ ਨਜ਼ਰ ਆ ਰਹੀ ਸੀ ਲੋਕਾਂ ਦੀ, ਜਿਹਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਸਭ ਤੋਂ ਜ਼ਿਆਦਾ ਇੱਕ ਤਰੀਕੇ ਦਾ ਕਹਿ ਲਈਏ ਵੀ ਹੁਣ ਆਪਾਂ ਕੀ ਸ਼ਬਦ ਵਰਤੀਏ, ਸਿੱਧਾ ਗਾਲਾਂ ਦੇ ਰੂਪ 'ਚ ਹੀ ਪੈ ਰਹੇ ਸੀ ਮੁੱਖ ਮੰਤਰੀ ਸਾਹਿਬ ਨੂੰ, ਵੀ ਇਹ ਹੁਣ ਲੱਗਦਾ ਇਹਨਾਂ ਦਾ ਸਫਾਇਆ ਹੋ ਗਿਆ ਕਹਿੰਦੇ ਇਸ ਨਵੇਂ ਸ਼ਹਿਰ ਏਰੀਏ 'ਚੋਂ। ਹਾਂਜੀ ਬਿਲਕੁਲ ਗੁਰਪ੍ਰੀਤ, ਤੁਸੀਂ ਗਰਾਊਂਡ ਜ਼ੀਰੋ ਤੋਂ ਜਾ ਕੇ ਆਏ ਹੋ, ਤੁਸੀਂ ਉਹ ਬਿਹਤਰ ਤਰੀਕੇ ਨਾਲ ਐਕਸਪਲੇਨ ਕਰਨਾ ਆਡੀਅנס ਦੇ ਨਾਲ, ਮੈਂ ਵੈਸੇ ਵੀ ਢਿੱਲਾ ਮੱਠਾ ਹਾਂ। ਤਾਂ ਗੱਲ ਇਹ ਆ ਕਿ ਇਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਇਹਨਾਂ ਦੇ ਸਾਰੇ ਦਾਅਵੇ ਨਕਾਰ ਕੇ ਉਲਟਾ ਸਵਾਲ ਖੜੇ ਕਰ ਦਿੱਤੇ ਕਿ ਐਸਜੀਪੀਸੀ, ਕਿਉਂਕਿ ਉਹਨਾਂ ਨੇ ਦੱਸਿਆ ਕਿ ਦੁਆਬੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਜਿੱਥੇ ਲੜੀਵਾਰ ਅਖੰਡ ਪਾਠ ਜਿਹੜੇ ਆ ਉਹ ਹੁੰਦੇ ਆ, ਯਾਨੀ ਪਾਠਾਂ ਦੀ ਲੜੀ ਚੱਲਦੀ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ। ਤੇ ਐਸਜੀਪੀਸੀ ਇੱਥੇ ਜਿੱਥੇ ਇਸ ਤਰ੍ਹਾਂ ਦੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਆ, ਉੱਥੇ ਆ ਕੇ ਸਾਲ ਦੇ ਵਿੱਚ ਕਈ ਵਾਰ ਵਿਜ਼ਿਟ ਕਰਦੀ ਆ। ਜਦੋਂ ਵਿਜ਼ਿਟ ਕਰਦੀ ਆ ਅਸੀਂ ਉਹਨਾਂ ਨੂੰ ਰਿਕਾਰਡ ਦਿੰਦੇ ਆ ਬਕਾਇਦਾ। ਠੀਕ ਹੈ, ਕੁਝ ਮੇਰੇ ਖਿਆਲ ਦੇ ਨਾਲ ਅਤੀਤ ਦੇ ਵਿੱਚ ਕੁਝ ਚੀਜ਼ਾਂ ਤੇ ਵਿਵਾਦ ਜ਼ਰੂਰ ਨੇ, ਤੁਸੀਂ ਉਹਨਾਂ ਦੀ ਕੋਖ ਜ਼ਰੂਰ ਕਰਨਾ। ਸ਼ਾਇਦ ਇੱਕ ਵਾਰੀ ਭੌਰ ਸਾਹਿਬ ਨੇ ਵੀ ਸਵਾਲ ਚੁੱਕੇ ਸਨ, ਮੈਂ ਤੁਹਾਨੂੰ ਐਡੀਸ਼ਨ ਕਰ ਦੇਣਾ, ਤੁਸੀਂ ਇਹਦੇ ਤੇ ਜ਼ਰੂਰ ਕੰਮ ਕਰਨਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕਈ ਵਾਰ ਉਹ ਚੀਜ਼ਾਂ ਹੋ ਜਾਂਦੀਆਂ ਨੇ। ਤਾਂ ਗੱਲ ਅਸਲ 'ਚ ਇਹ ਆ, ਉਹ ਕਹਿੰਦੀ ਹੈ ਕਿ ਫਿਰ ਦੂਜੀ ਗੱਲ ਹੈ ਕਿ ਇਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਕਿ ਇਹ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ, ਕਿਉਂਕਿ ਸਾਰਾ ਅਧਿਕਾਰ ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹ ਕੌਣ ਹੁੰਦੇ ਆ?
ਤਾਂ ਮਤਲਬ ਜੀ, ਇਸ ਮਾਮਲੇ ਦੇ ਵਿੱਚ ਮਾਨ ਸਾਹਿਬ ਬਹੁਤ ਕਸੂਤਾ ਫਸ ਗਏ। ਮੈਂ ਚਲੋ ਤੁਸੀਂ ਕੋਈ ਐਡੀਸ਼ਨ ਕਰਨਾ ਹੋਇਆ ਇਹਦੇ ਵਿੱਚ ਜ਼ਰੂਰ ਕਰ ਦੇਣਾ। ਮੈਂ ਆਪਣੀ ਗੱਲ ਨੂੰ ਖਤਮ ਕਰਨੀ ਚਾਹਾਂਗਾ ਸਿਰਫ ਇਸ ਟੇਕ ਤੇ ਕਿ ਵਾਕਿਆ ਜਿਵੇਂ ਤੁਸੀਂ ਕਿਹਾ ਦੁਆਬੇ ਦੇ ਵਿੱਚ ਨੁਕਸਾਨ ਹੋ ਸਕਦਾ ਇਹਨਾਂ ਦਾ। ਤੇ ਦੂਜੀ ਜੀ, ਗੱਲ ਇਹ ਆ ਕਿ ਦੇਖ ਲਓ ਕਿ ਇਹ ਕਹਿੰਦੇ ਹੁੰਦੇ ਜਦੋਂ ਇਹਨਾਂ ਦੇ ਸਮਰਥਕ ਸਾਡੇ ਵਰਗਿਆਂ ਤੇ ਪਰਚੇ ਦੇ ਜਸ਼ਨ ਮਨਾਉਂਦੇ ਹੁੰਦੇ ਆ ਨਾ, ਸੁਣਿਆ ਤੂੰ ਜੀ, ਸਾਡੇ ਉਜੜਨ ਦੇ ਖੁਫੀਆ ਜਸ਼ਨ ਮਨਾਏ ਨੇ, ਤਾਂ ਉਦੋਂ ਕਹਿੰਦੇ ਹੁੰਦੇ ਸੀ ਕਿ ਮਿਸਲੀਡਿੰਗ ਇਨਫੋਰਮਰ ਨੇ, ਜੀ, ਇਹ ਮਿਸਲੀਡ ਕਰਦੇ ਨੇ ਜਨਤਾ। ਤਾਂ ਹੁਣ ਮਿਸਲੀਡ ਕੌਣ ਕਰ ਰਿਹਾ? ਤਾਂ ਮਾਨ ਸਾਹਿਬ ਵਾਸਤੇ ਇਹ ਏਡਾ ਕਸੂਤਾ ਯੱਬ ਖੜਾ ਹੋ ਗਿਆ ਗੁਰਪ੍ਰੀਤ। ਇਸ ਟਾਈਮ ਇੰਡੀਆ ਦੇ ਵਿੱਚ ਲਗਭਗ ਜੇ ਆਪਾਂ ਵੇਖੀਏ ਤੇ 9 ਵੱਜ ਗਏ ਨੇ। ਜੀ, ਤੁਸੀਂ ਵੇਖੋ ਕਿ ਇਹ ਸਾਰਾ ਦਿਨ ਮੁੱਦਾ ਭਖਦਾ ਰਿਹਾ। ਸਾਈਮਲਟੇਨੀਅਸਲੀ ਦੇਖੀਏ ਜੇ ਆਪਾਂ ਤਾਂ ਉਸ ਪੇਸ਼ੀ ਦੇ ਜਿਹੜੀ ਕਿ ਸੀਐਮ ਸਾਹਿਬ ਦੀ, ਤਾਂ ਉਸ ਦੇ ਨਾਲ ਇਹ ਬਰਾਬਰ ਚੱਲਦਾ ਰਿਹਾ। ਪਰ ਅਜੇ ਤੱਕ ਨਾ ਐਸਆਈਟੀ, ਨਾ ਇਹਨਾਂ ਦੇ ਕਿਸੇ ਸਪੋਕਸਪਰਸਨ ਤੇ ਨਾ ਸੀਐਮਓ ਦਾ ਕੋਈ ਬਿਆਨ ਆਇਆ। ਜੇ ਕੋਈ ਹੋਰ ਤੁਸੀਂ ਐਡੀਸ਼ਨ ਕਰਨਾ ਚਾਹੋ ਤਾਂ ਗੁਰਪ੍ਰੀਤ ਜੀ ਤੁਸੀਂ ਜ਼ਰੂਰ ਕਰ ਸ਼ਾਇਦ ਸਕਦੇ। ਸੀਐਮ ਸਾਹਿਬ ਨੇ ਆਪਣੇ ਆਪ ਨੂੰ ਇਸ ਚੋਂ ਵੱਖ ਕਰ ਲਿਆ ਹੈ। ਉਹਨਾਂ ਦਾ ਬਿਆਨ ਸ਼ਾਇਦ ਉੱਥੇ ਜਦੋਂ ਅਸੀਂ ਉਹਨਾਂ ਦੀ ਇੰਟਰਵਿਊ ਕਰਨ ਲਈ ਗਏ, ਥੋੜੇ ਸਮੇਂ ਦੇ ਵਿੱਚ ਹੀ ਪੰਜਾਬੀ ਰੇਡੀਓ, ਪੰਜਾਬੀ ਟੀਵੀ ਯੂਐਸਏ ਦੇ ਸਰੋਤੇ ਸੁਣਨਗੇ। ਅਮਰੀਕ ਸਿੰਘ ਬੱਲੋਵਾਲ ਜਿਹੜੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਰਹੇ ਸੀ, ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਹੈ, ਆਪਾਂ ਉਹ ਸਰੋਤੇ ਸੁਣਨਗੇ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਪਾਸੇ ਕਰ ਗਏ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਸਾਹਿਬ। ਉਹ ਕਹਿੰਦੇ ਵੀ ਇਹ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਹੁਣ ਦੇਖਣ, ਅਸੀਂ ਸਿਰਫ ਨਿਸ਼ਾਨਦੇਹੀ ਕਰਨੀ ਸੀ। ਜੇਕਰ ਉਹ ਸਹੀ ਵੀ ਨੇ ਤਾਂ ਕਹਿੰਦੇ ਫਿਰ ਠੀਕ ਹੈ। ਇਹ ਗੱਲ ਨਹੀਂ ਨਹੀਂ, ਉਸ ਬਾਰੇ ਉਹਨਾਂ ਨੇ ਜੋ ਚੀਜ਼ ਦੇਖੋ ਕਹੀ ਆ, ਜੀ, 169 328 ਸਰੂਪਾਂ ਚੋਂ 169 ਮਿਲੇ ਨੇ, ਹਾਂਜੀ, ਹਾਂਜੀ, ਤਾਂ ਫਿਰ ਉਹ ਮਤਲਬ ਕਿ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਕਿਉਂਕਿ ਬਿਲਕੁਲ, ਕਿਤੇ ਵੀ ਬਿਲਕੁਲ, ਉਹ ਸਿੱਧ ਨਹੀਂ ਹੋ ਰਿਹਾ ਨਾ। ਜੀ, ਜੀ, ਤੁਹਾਡੀ ਐਸਆਈਟੀ ਉਹਦੇ ਤੇ ਪ੍ਰਮਾਣਿਤ ਕਰੇ। ਬਿਲਕੁਲ। ਕਿਉਂਕਿ ਉਦੋਂ ਦੇਖੋ ਤੱਥਾਂ ਦੇ ਸਹਿਤ, ਰਿਕਾਰਡ ਦੇ ਸਹਿਤ ਰੱਖ ਰਹੇ ਆ। ਤਾਂ ਕੀ ਮੁੱਖ ਮੰਤਰੀ ਸਾਹਿਬ ਨੂੰ ਇਹ ਸ਼ਬਦ ਨਹੀਂ ਸੀ ਇਸਤੇਮਾਲ ਕਰਨੇ ਚਾਹੀਦੇ ਕਿ ਭਾਈ ਸਾਨੂੰ ਥੋੜੀ ਜਿਹੀ ਖਬਰ ਮਿਲੀ ਹੈ, ਅਸੀਂ ਭੁੱਖ ਪੜਤਾਲ ਕਰ ਰਹੇ ਹਾਂ, ਬਈ ਐਸਜੀਪੀਸੀ ਨੂੰ ਅਸੀਂ ਇਤਲਾਹ ਦੇਵਾਂਗੇ ਕਿ ਤੁਸੀਂ ਪਲੀਜ਼ ਸਹਿਯੋਗ ਤਾਂ ਕਰ ਹੀ ਰਹੇ ਹੋ ਕਿ ਜੀ, ਤੁਸੀਂ ਜੀ, ਆਓ ਉਸ ਧਾਰਮਿਕ ਸਥਾਨ, ਸਾਨੂੰ ਡੇਰਾ ਵੀ ਨਹੀਂ ਕਹਿਣਾ ਚਾਹੀਦਾ, ਧਾਰਮਿਕ ਸਥਾਨ ਸਾਡੇ ਕੋਲ ਸ਼ਬਦ ਹੈ ਸਾਰਿਆਂ ਵਾਸਤੇ। ਜੀ, ਜੀ, ਤਾਂ ਤੁਸੀਂ ਬਈ ਆਓ, ਸਾਡੀ ਐਸਆਈਟੀ ਵੀ ਜਾ ਸਕਦੀ ਹੈ, ਜਾਂ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਹਾਂ ਕਿ ਸਾਨੂੰ ਇੱਥੇ ਸੂਚਨਾ ਮਿਲੀ ਹੈ, ਤੁਸੀਂ ਜਾਓ ਰਿਕਾਰਡ ਚੈੱਕ ਕਰੋ, ਤੁਹਾਡਾ ਅਧਿਕਾਰ ਖੇਤਰ ਹੈ। ਜੇ ਕਿਸੇ ਕਿਸਮ ਦੀ ਮਰਿਆਦਾ ਦਾ ਉਲੰਘਣ ਹੈ ਤਾਂ ਉਹ ਤੁਸੀਂ ਦੇਖੋ, ਤੇ ਜੇ ਕੋਈ ਕ੍ਰਿਮੀਨਲ ਕਨਸਪੀਰੇਸੀ ਬਣਦੀ ਹੈ ਤਾਂ ਉਹ ਅਸੀਂ ਦੇਖੀਏ। ਤਾਂ ਮੇਰੇ ਜੀ, ਖਿਆਲ ਦੇ ਨਾਲ ਬਿਲਕੁਲ, ਇਹ ਮੁੱਖ ਮੰਤਰੀ ਸਾਹਿਬ ਦੀ ਇਹ ਸਟੇਟਮੈਂਟ ਵਾਜਬ ਹੁੰਦੀ। ਜੀ। ਉਹਨਾਂ ਦਾ ਇਹ ਵੀ ਕਹਿਣਾ ਹੈ, ਉੱਥੋਂ ਦੇ ਜਿਹੜੇ ਪ੍ਰਬੰਧਕ ਨੇ, ਵੀ ਭਾਈ ਇਹਨਾਂ ਨੂੰ ਸ਼ਾਇਦ ਲੱਗਿਆ ਹੋਊਗਾ ਮੁੱਖ ਮੰਤਰੀ ਸਾਹਿਬ ਨੂੰ ਪੂਰੀ ਜਾਣਕਾਰੀ ਤਾਂ ਜਿਹੜੀ ਕਹਿੰਦੇ ਦਿੱਤੀ ਜਾਂ ਨਹੀਂ ਦਿੱਤੀ ਸਿੱਟ ਜਾਣਦੀ ਹੈ। ਇਹਨਾਂ ਨੂੰ ਲੱਗਿਆ ਹੋਊਗਾ ਕਿ ਕਿਸੇ ਪਖੰਡੀ ਦਾ ਡੇਰਾ ਹੋਊਗਾ ਜਿੱਥੇ ਇਸ ਤਰੀਕੇ ਨਾਲ ਪਖੰਡਵਾਦ ਚੱਲਦਾ ਹੋਊਗਾ, ਤੇ ਮੈਂ ਜੇ ਉਸ ਤੇ ਕਟਾਕਸ਼ ਕਰੂੰਗਾ ਤੇ ਮੇਰੀ ਵਾਹ-ਵਾਹ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਭਾਈ ਇਹਨਾਂ ਨੇ ਜਿਹੜਾ ਬਿਆਨ ਦੇ ਕੇ ਬਾਅਦ ਚ ਚੁੱਪ ਕਰ ਜਾਣ ਵਾਲਾ ਕੰਮ ਕੀਤਾ, ਇਹ ਸਭ ਤੋਂ ਖਤਰਨਾਕ ਹੈ। ਬਿਲਕੁਲ ਕਿਉਂਕਿ ਕਹਿੰਦੇ ਬਿਲकुल ਵੀ ਕਈ ਜੇਕਰ ਘੰਟੇ ਕੋਈ ਜੇਕਰ ਬਿਲकुल ਕੋਈ ਚੜ੍ਹ ਗੁਰਪ੍ਰੀਤ। ਕੇ ਆ ਜਾਂਦਾ ਹੈ, ਜੇਕਰ ਹਾਂ ਕੋਈ ਚੜ੍ਹ ਬਿਲकुल ਕੇ ਆ ਗੁਰਪ੍ਰੀਤ, ਜਾਂਦਾ ਵੀ ਉੱਥੇ ਕਰਨਾ। ਜੀ, 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 ਬਿਲकुल ਗੁਰਪ੍ਰੀਤ, ਇਹ ਬਹੁਤ ਵੱਡਾ ਲਾਅ ਐਂਡ ਆਰਡਰ ਦਾ ਵਿਸ਼ਾ ਬਣ ਸਕਦਾ ਸੀ, ਕਿਉਂਕਿ ਬੜਾ ਨਾਜ਼ੁਕ ਮਾਮਲਾ ਸੀ। ਮੈਂ ਕਹਿੰਦਾ ਕਿ ਸਾਡੇ ਸਿੱਖਾਂ ਨੇ, ਸਾਡੇ ਪੰਜਾਬੀਆਂ ਨੇ ਬਹੁਤ ਠਰਮੇ ਤੋਂ ਕੰਮ ਲਿਆ, ਕਿਉਂਕਿ ਉਹਨਾਂ ਨੂੰ ਮੁੱਖ ਬਿਲਕੁਲ, ਮੰਤਰੀ ਸਾਹਿਬ ਦੀ ਆਦਤ ਦਾ ਸ਼ਾਇਦ ਪਤਾ ਹੈ। ਜੀ, ਅਦਰਵਾਈਜ਼ ਬਿਲਕੁਲ, ਘਰਾਓ ਹੋ ਸਕਦਾ ਕਿਸੇ ਧਾਰਮਿਕ ਸਥਾਨ ਦਾ, ਕੋਈ ਇੱਟ ਪੱਥਰ ਚੱਲ ਸਕਦਾ ਹੈ, ਔਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਤਣਾਅਪੂਰਵਕ ਹੋ ਸਕਦੀ ਹੈ। ਔਰ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੀ ਜਾਣਕਾਰੀ ਅੱਧੀ ਅਧੂਰੀ, ਚਲੋ ਕਹਿ ਲਈਏ ਆਪਾਂ ਕਥਿਤ ਅੱਧੀ ਅਧੂਰੀ ਜਾਣਕਾਰੀ, ਕਿ ਭਾਈ ਉਹ ਦਿੱਤੀ ਤਾਂ ਦਿੱਤੀ ਕਿੱਥੇ ਹੈ? ਇਹ ਵੀ ਗੁਰਪ੍ਰੀਤ ਬਹੁਤ ਵੱਡਾ ਮਾਇਨਾ ਰੱਖਦਾ ਹੈ ਨਾ, ਕਿ ਜੀ, ਸ੍ਰੀ ਜੀ, ਮੁਕਤਸਰ ਸਾਹਿਬ ਵਿਖੇ ਜਦੋਂ ਲੋਕ ਜਾਂ ਪੂਰੀ ਦੁਨੀਆ ਦੇ ਵਿੱਚੋਂ ਪੰਜਾਬੀ ਇਹਨਾਂ ਵੱਲ ਧਿਆਨ ਲਾਈ ਬੈਠੇ ਸੀ, ਤਾਂ ਯਕਦਮ ਇਹਨਾਂ ਨੇ ਇਹ ਦਾਅਵਾ ਕਰਕੇ ਸਾਰੀ ਜਿਹੜੀ ਬਈ ਊਰਜਾ ਸੀ ਜਾਂ ਸਾਰਾ ਖਿੱਚ ਸੀ, ਜਿਹੜਾ ਅਟਰੈਕਸ਼ਨ ਸੀ, ਉਹ ਸਭ ਆਪਣੇ ਆਲੇ ਦੁਆਲੇ ਕੇਂਦਰਿਤ ਕਰ। ਪਰ ਜੀ, ਜਦੋਂ ਤੁਸੀਂ ਕੋਈ ਖੰਡਨ ਵੀ ਕੀਤਾ ਤਾਂ ਬਹੁਤ ਪਛੜ ਕੇ ਖੰਡਨ ਕੀਤਾ, ਜਦ ਕਿ ਇਹ ਖਬਰ ਅੱਜ ਤੁਹਾਡੇ ਸਕੱਤਰਤ ਤੇ ਪਹੁੰਚਣ ਤੋਂ ਪਹਿਲਾਂ ਹੀ ਚੱਲ ਪਈ ਸੀ। ਈਵਨ ਦੈਟ ਕਿ ਤੁਹਾਡੇ ਵਿਧਾਇਕ ਨੇ ਹੀ ਤੁਹਾਡਾ ਬਿਆਨ ਜਿਹੜਾ ਹੈ ਉਹ ਕੱਲ ਫਿਤਾ ਕਰਤਾ ਸੀ।
ਜੀ ਇੱਥੇ ਦੱਸ ਦਈਏ ਵੀ ਜਿਹੜੇ ਸੁੱਖੀ ਸਾਹਿਬ ਨੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮੌਜੂਦ ਰਹੇ ਨੇ, ਕੈਮਰੇ ਸਾਹਮਣੇ ਨਹੀਂ ਆਏ, ਪਰ ਉਹ ਪੂਰਾ ਸਮਾਂ ਉੱਥੇ ਮੌਜੂਦ ਰਹੇ ਨੇ। ਉਹ ਦੁਪਹਿਰ ਤੋਂ ਬਾਅਦ ਉੱਥੋਂ ਗਏ ਨੇ। ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਸ ਤੇ ਇਤਰਾਜ਼ ਤਾਂ ਜ਼ਾਹਰ ਕੀਤਾ ਹੀ ਕੀਤਾ ਹੈ। ਉਹਨਾਂ ਨੇ ਆਪਣੀ ਸਿਆਸੀ ਗਰਾਊਂਡ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਵੀ ਮੇਰੇ ਤਾਂ ਇੱਕ ਤਰੀਕੇ ਦਾ ਘਰ ਦਾ ਮਾਮਲਾ ਹੈ, ਕਿਉਂਕਿ ਉੱਥੋਂ 5 ਕਿਲੋਮੀਟਰ ਦੀ ਵੀ ਦੂਰੀ ਨਹੀਂ ਹੈਗੀ ਜਿੱਥੇ ਸੁੱਖੀ ਸਾਹਿਬ ਦੀ ਰਿਹਾਇਸ਼ ਹੈ ਤੇ ਜਿੱਥੇ ਸੁੱਖੀ ਸਾਹਿਬ ਦੇ ਆਫਿਸ ਹੈ, ਜਿੱਥੇ ਸੁੱਖੀ ਸਾਹਿਬ ਵਿਚਰਦੇ ਨੇ। ਤਾਂ ਸਵਾਲ ਤਾਂ ਉਹਨਾਂ ਲਈ ਖੜਾ ਹੋ ਜਾਂਦਾ ਨਾ ਫਿਰ ਵੀ ਉਹਨਾਂ ਨੇ ਹੁਣ ਆਪਣੀ ਸਿਆਸੀ ਗਰਾਊਂਡ ਕਿਵੇਂ ਬਚਾਉਣੀ ਹੈ। ਸੋ ਖੈਰ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਆਤਿਸ਼ੀ ਵਾਲੇ ਮਾਮਲੇ ਦੀ ਵੀ ਕਰ ਲੈਂਦੇ ਆ। ਬੀਬੀ ਆਤਿਸ਼ੀ ਹੋਣਾ ਦੀ ਵੀਡੀਓ ਦੇ ਮਾਮਲੇ 'ਚ ਕੋਰਟ ਨੇ ਕੀ ਹੁਕਮ ਦਿੱਤੇ ਨੇ? ਹਾਂਜੀ, ਬਿਲਕੁਲ। ਹੁਣ ਆਪਾਂ ਥੋੜਾ ਛੇਤੀ ਵਾਈਂਡ ਅਪ ਵੱਲ ਵਧਦੇ ਆ, ਜੀ ਜ਼ਰੂਰ ਤਬੀਅਤ ਜੀ। ਥੋੜੀ ਨਾਸਾਜ਼ ਹੋਣ ਕਰਕੇ। ਗੁਰਪ੍ਰੀਤ, ਇਹ ਵੀ ਅਹਿਮ ਮੁੱਦਾ ਰਿਹਾ ਅੱਜ ਦਾ, ਕਿਉਂਕਿ ਕੋਰਟ ਨੇ ਆਦੇਸ਼ ਦਿੱਤਾ ਕਿ ਇਹਨਾਂ ਦਾ ਕੰਟੈਂਟ ਸੋਸ਼ਲ ਮੀਡੀਆ ਤੋਂ ਬਈ ਹਟਾ ਦਿੱਤਾ ਜਾਵੇ। ਦੇਖੋ, ਜੀ ਆਹੀ ਮੈਂ ਕਹਿ ਰਿਹਾ ਸੀਗਾ ਕਿ ਐਫ ਆਈ ਆਰ ਹੋਣ ਦਾ ਮਕਸਦ ਜਿਹੜਾ ਹੁੰਦਾ ਨਾ, ਪ੍ਰਾਇਮਰਲੀ ਜੇ ਆਪਾਂ ਦੇਖੀਏ ਮੁੱਢਲੇ ਤੌਰ ਤੇ, ਉਹ ਇਹੋ ਹੀ ਹੁੰਦਾ ਹੈ ਕਿ ਤੁਹਾਡੀ ਕੰਟੈਂਟ ਸ਼ੇਅਰਿੰਗ ਰੁਕ ਜਾਂਦੀ ਹੈ ਤੇ ਉਸੇ ਨੂੰ ਤੁਸੀਂ ਆਧਾਰ ਬਣਾ ਕੇ ਮੁੜ ਕੇ ਕੋਰਟ ਤੋਂ ਇਹ ਜਿਹੜੀ ਰਿਮੂਵਲ ਦੀ ਕਹਿ ਲਓ ਕਿ ਹੁਕਮ ਦੀ ਤਾਕਤ ਹਾਸਲ ਕਰ ਲੈਂਦੇ ਹੋ ਕਿ ਕੰਟੈਂਟ ਜੀ ਰਿਮੂਵ ਕਰ ਦਿਓ। ਦੋਏ ਚੀਜ਼ਾਂ ਹੋ ਜਾਂਦੀਆਂ। ਹੁਣ ਬੜਾ ਵੱਡਾ ਤੇ ਪੇਚੀਦਾ ਸਵਾਲ ਆ। ਅੱਜ ਇੱਥੋਂ ਕੋਰਟ ਨੇ ਆਰਡਰ ਕਰ ਦਿੱਤਾ, ਔਰ ਤੁਹਾਨੂੰ ਯਾਦ ਹੋਣਾ ਇੱਕ ਕਥਿਤ ਆਡੀਓ ਤੇ ਵੀ ਇੱਕ ਇਸ ਤਰ੍ਹਾਂ ਦਾ ਹੀ ਹੁਕਮ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਲੋਅਰ ਕੋਰਟ ਦਾ, ਤੇ ਹਾਈ ਕੋਰਟ ਨੇ ਪਲਟਤਾ ਸੀ ਬਿਲਕੁਲ ਕਿ ਭਾਈ ਤੁਸੀਂ ਇਸ ਆਡੀਓ ਨੂੰ ਹਟਵਾ ਨਹੀਂ ਸਕਦੇ ਜਾਂ ਇਹਦੇ ਤੇ ਗੱਲਬਾਤ ਬੰਦ ਨਹੀਂ ਕਰਵਾ ਸਕਦੇ। ਤਾਂ ਉਹ ਹੁਣ ਵੇਖਦੇ ਆ ਕੀ ਅੱਗੇ ਵਧਦਾ ਕੋਰਟ ਦੇ ਤੌਰ ਤੇ। ਪਰ ਜੇ ਤੁਸੀਂ ਵੇਖੋਗੇ ਗੁਰਪ੍ਰੀਤ, ਤਾਂ ਅੱਜ ਵਿਧਾਨ ਸਭਾ ਨੇ ਬੀਬੀ ਆਤਿਸ਼ੀ ਨੂੰ ਇਸ ਮਾਮਲੇ 'ਚ ਮੁੜ ਨੋਟਿਸ ਜਾਰੀ ਕੀਤਾ ਹੈ ਕਿ 19 ਤਰੀਕ ਤੱਕ ਜੇ ਤੁਸੀਂ ਆਪਣਾ ਪੱਖ ਰੱਖਣਾ ਚਾਹੋ ਤਾਂ ਠੀਕ ਹੈ, ਜੀ ਨਹੀਂ ਤਾਂ ਤੁਹਾਡੀ ਮੈਂਬਰਸ਼ਿਪ ਰੱਦ ਹੋਣ ਵਾਸਤੇ ਕਾਰਵਾਈ ਸ਼ੁਰੂ ਹੋ ਜਾਏਗੀ। ਯਾਨੀ ਜੀ ਇੱਕ ਪਾਸੇ ਤੇ ਬਿਲਕੁਲ ਭੋਗ ਪਾ ਦਿੱਤਾ ਗਿਆ ਪੰਜਾਬ ਦੇ ਵਿੱਚ ਇਸ ਮਸਲੇ ਦਾ ਕਿ ਭਾਈ ਇਹ ਅਸੀਂ ਚੈੱਕ ਕਰਾਈ ਆ ਤੇ ਸਾਰਾ ਕੁਝ ਜਿਹੜਾ ਹੈ ਜੀ ਉਹ ਬਈ ਗਲਤ ਪਾਇਆ ਗਿਆ, ਮਾਮਲਾ ਦਰਜ ਹੋਇਆ। ਅੱਛਾ, ਮਾਮਲਾ ਦਰਜ ਕਰਵਾਉਣ ਵਾਲਾ ਵੀ ਉਹਦਾ ਘਰ ਦਾ ਐਡਰੈਸ ਹੀ ਕੋਈ ਨਹੀਂ। ਇੱਕ ਅਖਬਾਰ ਲੱਭਣ ਗਿਆ ਤੇ ਉਹ ਕਹਿੰਦਾ ਜੀ ਮੈਂ ਤਾਂ ਚੰਡੀਗੜ੍ਹ ਫਿਰਦਾ। ਜਦੋਂ ਉਹਨੂੰ ਘਰ ਜੀ ਦਾ ਥਹੁ ਪਤਾ ਪੁੱਛਿਆ, ਉਹ ਗੋਲਮੋਲ ਕਰਦਾ, ਮਾਝੇ ਜੀ ਦੇ ਚੰਨ ਮੱਖਣਾ ਵੇ ਗੱਲਾਂ ਗੋਲਮੋਲ ਕਰਦਾ ਹੈ। ਤਾਂ ਗੱਲ ਇਹ ਆ ਕਿ ਬਈ ਉਹ ਕਹਿੰਦਾ ਸ਼ਿਕਾਇਤ ਕਰਤਾ ਕਿ ਮੈਂ ਤੇ ਸਿਰਫ ਵੀਡੀਓ ਦੀ ਜਾਂਚ ਮੰਗੀ ਸੀ, ਪਰਚਾ ਤਾਂ ਮੈਂ ਕਿਹਾ ਹੀ ਨਹੀਂ। ਇਹ ਵੀ ਜੀ ਕਮਾਲ ਹੋ ਗਿਆ। ਅੱਛਾ, ਹੁਣ ਇਹ ਬੜਾ ਪੇਚੀਦਾ ਸਵਾਲ ਆ ਕਿ ਜੇਕਰ ਇਹ ਵੀਡੀਓ ਇੱਕ ਲੈਬ ਦੇ ਵਿੱਚੋਂ ਪ੍ਰਮਾਣਿਤ ਹੋ ਚੁੱਕੀ ਹੈ ਕਿ ਫੇਕ ਹੈ, ਸਿੱਧ ਹੋ ਚੁੱਕੀ ਹੈ, ਤਾਂ ਫਿਰ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਆ ਗੁਰਪ੍ਰੀਤ ਜੀ, ਉਸ ਵਿਧਾਨ ਸਭਾ ਦੀ ਕਾਰਵਾਈ ਨੂੰ ਕੀ ਮੰਨਾਂਗੇ ਆਪਾਂ? ਤੇ ਜੇ ਕੱਲ ਨੂੰ ਉਹਦੇ ਚੋਂ ਕੁਝ ਕੰਟਰਾਡਿਕਸ਼ਨ ਜਾਂ ਕਹਿ ਲਓ ਕਿ ਵਿਰੋਧਾਭਾਸ ਨਿਕਲ ਆਉਂਦਾ ਤੇ ਕੀ ਕੀਤਾ ਜਾਏਗਾ? ਇਹ ਬੜਾ ਪੇਚੀਦਾ ਗੁੰਝਲਦਾਰ ਸਵਾਲ ਹੈ। ਜੀ ਬਿਲਕੁਲ ਬਿਲਕੁਲ। ਸੋ ਇਸੇ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਅੱਜ ਥੋੜਾ ਜਲਦੀ ਵਾਈਂਡ ਅਪ ਕਰਦੇ ਹਾਂ ਕਿਉਂਕਿ ਤੁਹਾਡੀ ਸਿਹਤ ਵੀ ਨਾਸਾਜ਼ ਹੈ ਤੇ ਤੁਸੀਂ ਸਮਾਂ ਕੱਢਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਸ਼ੁਕਰੀਆ ਜੀ। ਠੀਕ ਹੈ ਜੀ, ਮਿਹਰਬਾਨੀ ਗੁਰਪ੍ਰੀਤ ਜੀ, ਧੰਨਵਾਦ, ਧੰਨਵਾਦ। ਸਤਿ ਸ੍ਰੀ ਅਕਾਲ।